ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਡਰੈਸ ਕੀਤਾ ਅਮਰੀਕਾ ਦੇ ਵਿੱਚ ਸਾਰੇ ਆਪਣੇ ਸਿਟੀਜ਼ਨਸ ਨੂੰ। ਉਸ ਸੰਬੰਧ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਆਪਣੇ ਜੋ ਲਗਭਗ 1 ਸਾਲ ਕਹਿ ਸਕਦੇ ਹਾਂ ਵਿੱਚ ਜੋ ਕੁਝ ਕੀਤਾ ਹੈਗਾ, ਗੁੱਡ ਪੁਆਇੰਟ ਦੱਸੇ ਹੈਗੇ, ਉਹਨਾਂ 'ਚ ਕਈ ਝੂਠ ਵੀ ਸੀਗੇ। ਕੁਛ ਕੁ 4-5 ਪੁਆਇੰਟ ਜਿਹੜੇ ਆ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹੈਗੇ ਆ। ਇੱਕ ਤਾਂ ਉਹਨਾਂ ਨੇ ਇਨਫਲੇਸ਼ਨ ਨੂੰ ਲੈ ਕੇ ਕਿਹਾ ਵੀ ਮੈਂ ਬਹੁਤ ਥੱਲੇ ਲੈ ਆਂਦੀ ਆ, ਜਦ ਕਿ ਉਹਨਾਂ ਦਾ ਖੁਦ ਦਾ ਆਫਿਸ ਇਹ ਕਹਿ ਰਿਹਾ ਵੀ 3% ਦੇ ਕਰੀਬ ਜਿਹੜੀ ਆ ਇਨਫਲੇਸ਼ਨ ਹੈਗੀ ਆ। ਤੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਏ ਸੀ ਉਸ ਟਾਈਮ ਦੇ ਉੱਤੇ ਵੀ ਜਿਹੜੀ ਆ 3% ਦੇ ਕਰੀਬ ਇਨਫਲੇਸ਼ਨ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਟਰਕੀ ਦੀਆਂ ਪ੍ਰਾਈਸਸ ਗਰੋਸਰੀ ਸਟੋਰਾਂ ਤੇ ਬਹੁਤ ਘਟ ਗਈਆਂ, 16% ਡਿਕਲਾਈਨ ਹੋ ਗਈਆਂ, ਗਰੋਸਰੀ ਦੀਆਂ ਕੀਮਤਾਂ ਘਟ ਗਈਆਂ। ਉਹ ਹੁਣ ਜਿੰਨੇ ਵੀ ਤੁਸੀਂ ਗਰੋਸਰੀ ਸਟੋਰ ਤੇ ਜਾਂਦੇ ਆ ਤੁਹਾਨੂੰ ਪਤਾ ਹੀ ਆ ਵੀ ਗਰੋਸਰੀ ਦੀਆਂ ਪ੍ਰਾਈਸਸ ਕੀ ਹੈਗੀਆਂ। ਗੈਸੋਲੀਨ ਦੀਆਂ ਪ੍ਰਾਈਸਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ $1 ਤੇ 99 ਸੈਂਟ ਨੂੰ ਜਿਹੜੀ ਆ ਗੈਸ ਆ ਉਹ ਆ ਗਈ ਹੈਗੀ ਆ। ਪਰ ਕੈਲੀਫੋਰਨੀਆ ਵਾਲਿਆਂ ਨੂੰ ਪਤਾ ਤੁਹਾਡੀ ਗੈਸ ਕਿੱਥੇ ਆ, ਹਜੇ ਵੀ $4 ਦੇ ਲਾਗੇ ਛਾਗੇ ਘੁੰਮਦੀ ਆ। ਪਰ ਓਵਰਆਲ ਅਮਰੀਕਾ ਦੇ ਵਿੱਚ $2.90 ਐਵਰੇਜ ਗੈਸ ਦੀ ਪ੍ਰਾਈਸ ਆਪਾਂ ਕਹਿ ਸਕਦੇ ਹੈਗੇ ਆ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ $18 ਟ੍ਰਿਲੀਅਨ ਜਿਹੜਾ ਆ ਉਹ ਅਸੀਂ ਜਿਹੜਾ ਇਕੱਠਾ ਕੀਤਾ ਹੈਗਾ ਪੈਸਾ ਇਨਵੈਸਟਮੈਂਟ USA ਦੇ ਵਿੱਚ, ਜਦ ਕਿ ਉਹਨਾਂ ਦਾ ਖੁਦ ਦਾ ਹੀ ਜਿਹੜਾ ਵਾਈਟ ਹਾਊਸ ਦੇ ਆਫਿਸ ਵੱਲੋਂ $9.6 ਟ੍ਰਿਲੀਅਨ ਇਹ ਦੱਸਿਆ ਜਾ ਰਿਹਾ ਹੈਗਾ। ਇਸ ਤੋਂ ਬਿਨਾਂ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਫੌਜੀ ਆ ਉਹਨਾਂ ਨੂੰ 1700 ਤੇ ਕੁਛ ਡਾਲਰ ਜਿਹੜੇ ਆ ਹਰ ਇੱਕ ਨੂੰ ਫੌਜੀ ਨੂੰ ਦੇਣ ਜਾ ਰਹੇ ਹੈਗੇ ਆ। ਚਲੋ ਵਧੀਆ ਆ, ਉਹਨਾਂ ਨੂੰ ਦੇਣੇ ਚਾਹੀਦੇ ਹੈਗੇ ਆ। ਕਿਹਾ ਵੀ ਟੈਕਸ ਘਟਾਉਣ ਜਾ ਰਹੇ ਹੈਗੇ ਆ, ਸੀਨੀਅਰਸ ਨੂੰ ਘੱਟੋ ਘੱਟ $6000 ਦੀ ਡਿਡਕਸ਼ਨ ਹੋਊਗੀ। ਸੋ ਇਦਾਂ ਦੇ ਜਿਹੜੇ ਪੁਆਇੰਟ ਹੈਗੇ ਆ ਉਹ ਦੱਸੇ ਆ। ਇਮੀਗ੍ਰੈਂਟਸ ਨੂੰ ਲੈ ਕੇ ਉਹਨਾਂ ਦੇ ਅਗੇਂਸਟ ਵੀ ਜਿਹੜਾ ਕਾਫੀ ਉਹਨਾਂ ਨੇ ਗੁੱਸਾ ਕੱਢਿਆ ਹੈਗਾ। ਓਵਰਆਲ ਜੇ ਦੇਖਿਆ ਜਾਵੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਸਹੀ ਨਹੀਂ ਸੀਗੀਆਂ ਜਿਹੜੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੀਤੀਆਂ ਹੈਗੀਆਂ ਜੀ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਡਰੈਸ ਕੀਤਾ ਅਮਰੀਕਾ ਦੇ ਵਿੱਚ ਸਾਰੇ ਆਪਣੇ ਸਿਟੀਜ਼ਨਸ ਨੂੰ। ਉਸ ਸੰਬੰਧ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਆਪਣੇ ਜੋ ਲਗਭਗ 1 ਸਾਲ ਕਹਿ ਸਕਦੇ ਹਾਂ ਵਿੱਚ ਜੋ ਕੁਝ ਕੀਤਾ ਹੈਗਾ, ਗੁੱਡ ਪੁਆਇੰਟ ਦੱਸੇ ਹੈਗੇ, ਉਹਨਾਂ 'ਚ ਕਈ ਝੂਠ ਵੀ ਸੀਗੇ। ਕੁਛ ਕੁ 4-5 ਪੁਆਇੰਟ ਜਿਹੜੇ ਆ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹੈਗੇ ਆ। ਇੱਕ ਤਾਂ ਉਹਨਾਂ ਨੇ ਇਨਫਲੇਸ਼ਨ ਨੂੰ ਲੈ ਕੇ ਕਿਹਾ ਵੀ ਮੈਂ ਬਹੁਤ ਥੱਲੇ ਲੈ ਆਂਦੀ ਆ, ਜਦ ਕਿ ਉਹਨਾਂ ਦਾ ਖੁਦ ਦਾ ਆਫਿਸ ਇਹ ਕਹਿ ਰਿਹਾ ਵੀ 3% ਦੇ ਕਰੀਬ ਜਿਹੜੀ ਆ ਇਨਫਲੇਸ਼ਨ ਹੈਗੀ ਆ। ਤੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆਏ ਸੀ ਉਸ ਟਾਈਮ ਦੇ ਉੱਤੇ ਵੀ ਜਿਹੜੀ ਆ 3% ਦੇ ਕਰੀਬ ਇਨਫਲੇਸ਼ਨ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਟਰਕੀ ਦੀਆਂ ਪ੍ਰਾਈਸਸ ਗਰੋਸਰੀ ਸਟੋਰਾਂ ਤੇ ਬਹੁਤ ਘਟ ਗਈਆਂ, 16% ਡਿਕਲਾਈਨ ਹੋ ਗਈਆਂ, ਗਰੋਸਰੀ ਦੀਆਂ ਕੀਮਤਾਂ ਘਟ ਗਈਆਂ। ਉਹ ਹੁਣ ਜਿੰਨੇ ਵੀ ਤੁਸੀਂ ਗਰੋਸਰੀ ਸਟੋਰ ਤੇ ਜਾਂਦੇ ਆ ਤੁਹਾਨੂੰ ਪਤਾ ਹੀ ਆ ਵੀ ਗਰੋਸਰੀ ਦੀਆਂ ਪ੍ਰਾਈਸਸ ਕੀ ਹੈਗੀਆਂ। ਗੈਸੋਲੀਨ ਦੀਆਂ ਪ੍ਰਾਈਸਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ $1 ਤੇ 99 ਸੈਂਟ ਨੂੰ ਜਿਹੜੀ ਆ ਗੈਸ ਆ ਉਹ ਆ ਗਈ ਹੈਗੀ ਆ। ਪਰ ਕੈਲੀਫੋਰਨੀਆ ਵਾਲਿਆਂ ਨੂੰ ਪਤਾ ਤੁਹਾਡੀ ਗੈਸ ਕਿੱਥੇ ਆ, ਹਜੇ ਵੀ $4 ਦੇ ਲਾਗੇ ਛਾਗੇ ਘੁੰਮਦੀ ਆ। ਪਰ ਓਵਰਆਲ ਅਮਰੀਕਾ ਦੇ ਵਿੱਚ $2.90 ਐਵਰੇਜ ਗੈਸ ਦੀ ਪ੍ਰਾਈਸ ਆਪਾਂ ਕਹਿ ਸਕਦੇ ਹੈਗੇ ਆ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ $18 ਟ੍ਰਿਲੀਅਨ ਜਿਹੜਾ ਆ ਉਹ ਅਸੀਂ ਜਿਹੜਾ ਇਕੱਠਾ ਕੀਤਾ ਹੈਗਾ ਪੈਸਾ ਇਨਵੈਸਟਮੈਂਟ USA ਦੇ ਵਿੱਚ, ਜਦ ਕਿ ਉਹਨਾਂ ਦਾ ਖੁਦ ਦਾ ਹੀ ਜਿਹੜਾ ਵਾਈਟ ਹਾਊਸ ਦੇ ਆਫਿਸ ਵੱਲੋਂ $9.6 ਟ੍ਰਿਲੀਅਨ ਇਹ ਦੱਸਿਆ ਜਾ ਰਿਹਾ ਹੈਗਾ। ਇਸ ਤੋਂ ਬਿਨਾਂ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਫੌਜੀ ਆ ਉਹਨਾਂ ਨੂੰ 1700 ਤੇ ਕੁਛ ਡਾਲਰ ਜਿਹੜੇ ਆ ਹਰ ਇੱਕ ਨੂੰ ਫੌਜੀ ਨੂੰ ਦੇਣ ਜਾ ਰਹੇ ਹੈਗੇ ਆ। ਚਲੋ ਵਧੀਆ ਆ, ਉਹਨਾਂ ਨੂੰ ਦੇਣੇ ਚਾਹੀਦੇ ਹੈਗੇ ਆ। ਕਿਹਾ ਵੀ ਟੈਕਸ ਘਟਾਉਣ ਜਾ ਰਹੇ ਹੈਗੇ ਆ, ਸੀਨੀਅਰਸ ਨੂੰ ਘੱਟੋ ਘੱਟ $6000 ਦੀ ਡਿਡਕਸ਼ਨ ਹੋਊਗੀ। ਸੋ ਇਦਾਂ ਦੇ ਜਿਹੜੇ ਪੁਆਇੰਟ ਹੈਗੇ ਆ ਉਹ ਦੱਸੇ ਆ। ਇਮੀਗ੍ਰੈਂਟਸ ਨੂੰ ਲੈ ਕੇ ਉਹਨਾਂ ਦੇ ਅਗੇਂਸਟ ਵੀ ਜਿਹੜਾ ਕਾਫੀ ਉਹਨਾਂ ਨੇ ਗੁੱਸਾ ਕੱਢਿਆ ਹੈਗਾ। ਓਵਰਆਲ ਜੇ ਦੇਖਿਆ ਜਾਵੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਸਹੀ ਨਹੀਂ ਸੀਗੀਆਂ ਜਿਹੜੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੀਤੀਆਂ ਹੈਗੀਆਂ ਜੀ।